ਜਦੋਂ ਚੈਚਨੀਅਨਸ ਨੂੰ ਉਹਨੇ ਇੱਕ ਵੱਡਿਓ ਇਸ ਕਿਸਮ ਦੀ ਬੰਬਾਰਡਮੈਂਟ ਕੀਤੀ ਜਿਹੜੀ ਉਹਨਾਂ ਦੀ ਚੈਚਨੀਆ ਦੀ ਰਾਜਧਾਨੀ ਸੀ ਗ੍ਰੋਜ਼ਨੀ, ਉਸ ਬਾਰੇ ਆਇਆ ਕਿ ਵੀ ਈਵਨ ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਐਸਾ ਨਹੀਂ ਸੀ ਬਰਲਿਨ ਦੇ ਵਿੱਚ ਜਾਂ ਦੂਸਰੀ ਕਿਸੇ ਥਾਂ ਦੇ ਉੱਤੇ ਕਿ ਜਿੱਥੇ ਕੋਈ ਬਿਲਡਿੰਗ ਐਸੀ ਨਾ ਹੋਏ ਜਿਹੜੀ ਤਬਾਹ ਨਾ ਹੋਈ ਹੋਏ। ਸੋ ਇਹਨੇ ਪੁਤਿਨ ਨੇ ਬਿਲਕੁਲ ਉਹਨਾਂ ਨੂੰ ਜਿਹੜਾ ਇੱਕ ਸਿਰੇ ਤੋਂ ਦੂਜੇ, ਉਦੋਂ ਵੀ ਅਮਰੀਕਨਾਂ ਦੀ ਜ਼ਬਾਨੀ ਕਲਾਮੀ ਹਮਦਰਦੀ ਉਸ ਜ਼ਮਾਨੇ ਚੈਚਨੀਆ ਨਾਲ ਤੁਸੀਂ ਸਟੇਟਮੈਂਟ ਦੇ ਦਿੱਤੀ, ਕੋਈ US ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ ਆ ਗਿਆ, ਪਰ ਕਿਸੇ ਨੇ ਅੱਗੇ ਵੱਧ ਕੇ ਉਹਨੂੰ ਰੋਕਿਆ ਨਹੀਂ। ਰਸ਼ੀਆ ਦੇ ਮਨ ਦੇ ਵਿੱਚ ਇਹ ਭਰ ਦਿੱਤਾ ਕਿ ਵੀ ਇਹ ਜਿਹੜਾ ਹੁਣ ਅਲਟੀਮੇਟਲੀ ਅਮਰੀਕਨ ਪਪਟ ਹੈ ਔਰ ਇਹ ਨੁਕਸਾਨ ਕਰੇਗਾ, ਇਸ ਤੋਂ ਪਹਿਲਾਂ ਕਿ ਇਹ ਸਟ੍ਰਾਈਕ ਕਰੇ ਅਸੀਂ ਇਹਨੂੰ ਪ੍ਰੀਐਂਪਟ ਕਰ ਦਈਏ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਸਾਰੇ ਦੇ ਚੱਲਦੇ ਹਾਂ ਜੇ ਕੋਈ ਸਬਕ ਸਿੱਖਣ ਵਾਲਾ ਹੈ ਤਾਂ ਉਹ ਭਾਰਤ ਦੇ ਲਈ ਹੈ। ਐਂਬੀਸ਼ਨ ਨੂੰ ਕਰਟੇਲ ਕਰੋ, ਠੀਕ ਹੈ, ਵਿਸ਼ਵ ਗੁਰੂ ਬਨਾਰਸ ਦੇ ਮੰਦਰਾਂ 'ਚ ਤੁਸੀਂ ਪੂਜਾ ਕਰ ਲਓ, ਕਹਿ ਦਿਓ ਅਸੀਂ ਵਿਸ਼ਵ ਗੁਰੂ ਬਣ ਗਏ ਹਾਂ, ਵੇਚੀ ਜਾਂਦੇ ਹੋ ਸੌਦਾ, ਵੇਚੀ ਜਾਓ, ਪਰ ਸੱਚਮੁੱਚ ਨਾ ਸਮਝਣ ਲੱਗ ਜਾਓ ਕਿ ਵੀ ਅਸੀਂ ਵਿਸ਼ਵ ਗੁਰੂ ਹਾਂ। ਇਹ ਹਾਲ ਤਾਂ ਤੁਹਾਡਾ ਇਹ ਹੈ ਕਿ ਦੋਨੋਂ ਮੁਲਕਾਂ ਨਾਲ ਤੁਹਾਡੇ ਚੰਗੇ ਸੰਬੰਧ ਸੀ, ਰਸ਼ੀਆ ਔਰ ਯੂਕਰੇਨ ਨਾਲ। ਤੁਹਾਡੇ 3 ਹਫ਼ਤੇ ਤੋਂ ਜਿਹੜੇ ਨੇ ਬੱਚੇ ਬੱਚੀਆਂ ਕਿਸ ਹਾਲ ਦੇ ਵਿੱਚ ਰੁੜੇ। ਮੋਦੀ ਕਹਿ ਰਿਹਾ ਕਿ ਜੀ ਇਹ ਭਾਰਤ ਦਾ ਪ੍ਰਭਾਵ ਦੇਖੋ ਕਿ ਕੈਸੇ ਆਪਣਾ, ਉਹ ਕਿਹੜਾ ਪ੍ਰਭਾਵ? ਤੁਸੀਂ ਉੱਥੇ ਜਿਹੜੇ ਬੱਚੇ ਨੇ ਵਿਚਾਰੇ ਬੱਚੇ ਬੱਚੀਆਂ, ਉਹ ਆਪਣੇ ਘਰੋਂ ਪੈਸੇ ਮੰਗਵਾ ਕੇ 30-30 ਮੀਲ ਪੈਦਲ ਤੁਰ ਕੇ ਉਹ ਕੰਢਿਆਂ ਦੇ ਉੱਤੇ ਆਏ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਜੰਗ ਚੋਂ ਭਾਰਤ ਲਈ ਵੀ ਇੱਕ ਜ਼ਰੂਰੀ ਸਬਕ ਨਿਕਲਦਾ ਹੈ। ਯੂਕਰੇਨ ਨੇ ਅਮਰੀਕਾ ਦੀ ਸ਼ਹਿ ਤੇ ਰੂਸ ਨਾਲ ਪੰਗਾ ਲਿਆ, ਪਰ ਜਦੋਂ ਯੂਕਰੇਨ ਨੂੰ ਕੁੱਟ ਪੈਣ ਲੱਗੀ ਤਾਂ ਅਮਰੀਕਾ, ਨੈਟੋ ਸਮੇਤ ਕੋਈ ਨਾ ਬੋੜਿਆ। ਭਾਰਤ ਨੂੰ ਵੀ ਠੀਕ ਇਸੇ ਤਰ੍ਹਾਂ ਅਮਰੀਕਾ ਦੀ ਸ਼ਹਿ ਤੇ ਚੰਬਲੇ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ ਅਤੇ ਚੀਨ ਪਾਕਿਸਤਾਨ ਨਾਲ ਦਿਲਬਦੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਲੈਸਨ ਲਫ਼ਜ਼ ਜਦੋਂ ਸਬਕ ਇਸ ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਫਿਰ ਸਾਡਾ ਆਪਣੇ ਸਕੂਲ ਡੇਜ਼ ਵੱਲ ਧਿਆਨ ਚਲਾ ਜਾਂਦਾ ਹੈ ਕਿ ਹਰ ਸਿਲੇਬਸ ਖਾਸ ਤੌਰ 'ਤੇ ਅੰਗਰੇਜ਼ੀ ਜਦੋਂ ਨਵੀਂ 6ਵੀਂ 'ਚ ਸ਼ੁਰੂ ਹੁੰਦੀ ਹੈ, ਔਰ ਹੁਣ ਤਾਂ ਖੈਰ ਜੰਮਦਿਆਂ ਨੂੰ ਹੀ ਅੰਗਰੇਜ਼ੀ ਪੜ੍ਹਾਉਣ ਲੱਗ ਜਾਂਦੇ ਨੇ, ਮੈਂ ਅੱਜ ਤੋਂ ਅੱਧੀ ਸਦੀ ਪਹਿਲਾਂ ਦੀ ਗੱਲ ਕਰ ਰਿਹਾ, ਅਤੇ ਉਦੋਂ ਨਿੱਕੀਆਂ ਕਹਾਣੀਆਂ, ਪਹਿਲਾਂ ਥਰਸਟੀ ਕਰੋ, ਉਹ ਅੱਜ ਤੱਕ ਵੀ ਮੈਨੂੰ ਇਹ ਸਮਝ ਨਹੀਂ ਆਈ ਕਿ ਵੀ ਕਿਵੇਂ ਉਹਨੇ ਉਹ ਪਾਈ ਗਿਆ ਵੱਟੇ, ਫਿਰ ਪਾਣੀ ਉੱਤੇ ਆ ਗਿਆ ਹੈ ਨਹੀਂ। ਔਰ ਉਸ ਦਾ ਵੀ ਇੱਕ ਥੱਲੇ ਹੁੰਦਾ ਸੀ ਕਿ ਲੈਸਨ ਜਾਂ ਮੋਰਲ। ਇਸੇ ਤਰ੍ਹਾਂ ਉਹ ਲੋਮੜੀ ਦਾ ਸੀ ਕਿ ਜੀ ਉਹ ਪਹੁੰਚ ਗਈ, ਉਹ ਅੰਗੂਰ ਉੱਚੇ ਨੇ, ਉਹ ਕਰ ਰਹੀ ਹੈ, ਜੰਪ ਕਰ ਰਹੀ ਹੈ, ਹਾਂ, ਬਾਅਦ ਜਿਹੜਾ ਉਹ ਟੁੱਟੇ ਨਹੀਂ ਹੈ, ਤਾਂ ਉਹਨੇ ਕਿਹਾ ਵੀ ਨਹੀਂ, ਗ੍ਰੇਪਸ ਆਰ ਸਾਵਰ। ਉਸ ਕਹਾਣੀ ਦਾ ਟਾਈਟਲ ਇਹ ਹੁੰਦਾ ਸੀ ਕਿ ਗ੍ਰੇਪਸ ਆਰ ਸਾਵਰ, ਕਿ ਵੀ ਜਿਹੜੀ ਚੀਜ਼ ਤੁਹਾਨੂੰ ਜਦੋਂ ਪਹੁੰਚ ਨਹੀਂ ਹੁੰਦੀ ਤੁਹਾਡੀ ਤਾਂ ਫਿਰ ਤੁਸੀਂ ਜਸਟੀਫਿਕੇਸ਼ਨ ਕਰਦੇ ਹੋ ਆਪਣੀ ਫੇਲਿਅਰ ਦੀ। ਇਵੇਂ ਸਾਰੀਆਂ ਕਹਾਣੀਆਂ ਦੇ ਨਾਲ ਉਹ ਮੋਰਲ ਲੈਸਨ ਜੁੜਿਆ ਹੁੰਦਾ ਸੀ। ਇਸੇ ਤਰ੍ਹਾਂ ਜ਼ਿੰਦਗੀ 'ਚ ਸਾਡੇ ਵੀ ਬਹੁਤ ਵਾਰ ਅਸੀਂ ਜਿਨ੍ਹਾਂ ਹਾਲਾਤਾਂ 'ਚੋਂ ਗੁਜ਼ਰਦੇ ਹਾਂ ਉਹਨਾਂ ਦੇ ਵਿੱਚ ਬਹੁਤ ਸਾਰੇ ਅਸੀਂ ਤਜਰਬੇ ਕਰਦੇ ਹਾਂ, ਅਤੇ ਸਿਆਣਾ ਬੰਦਾ ਇਹ ਹੁੰਦਾ ਹੈ ਜਾਂ ਉਹ ਮੰਨਿਆ ਜਾਂਦਾ ਹੈ ਜਿਹੜਾ ਸਬਕ ਲੈਂਦਾ ਹੈ, ਅਤੇ ਮੂਰਖ ਇਹ ਹੁੰਦਾ ਹੈ ਕਿ ਜਿਹੜਾ ਉਸ ਨੂੰ ਜਸਟੀਫਾਈ ਕਰਦਾ ਹੈ ਜਾਂ ਇੱਕ ਤੋਂ ਬਾਅਦ ਇੱਕ ਧੋਖਾ ਖਾਂਦਾ, ਉਸੇ ਰਸਤੇ 'ਤੇ ਹੀ ਉਹ ਤੁਰਦਾ ਜਿੱਥੋਂ ਵਾਰ-ਵਾਰ ਕੁੱਟ ਪੈਂਦੀ ਹੈ, ਡਿੱਗਦਾ, ਫੇਰ ਹੁੰਦਾ। ਸੋ ਇਹ ਜਿਹੜੀ ਵਿਜ਼ਡਮ ਹੈ ਕਿ ਭਾਈ ਤੁਸੀਂ ਦੇਖੋ ਕੀ ਹੋ ਰਿਹਾ, ਔਰ ਇਹਨੂੰ ਅਸੀਂ ਰੂਹਾਨੀ ਦੁਨੀਆ ਵਾਲਿਆਂ ਨੇ ਵੀ ਇਸ ਐਗਜ਼ਾਮਪਲ ਨੂੰ ਯੂਜ਼ ਕੀਤਾ ਕਿ ਜਿਵੇਂ ਕਬੀਰ ਸਾਹਿਬ ਦੀ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਜੋ ਪਰੋਸੀ ਕੇ ਹੁਆ ਤੂੰ ਆਪਣੇ ਹੀ ਜਾਨ। ਹੁਣ ਇਹ ਇਨਸਾਨ ਨੂੰ ਸਮਝਾਉਣ ਲਈ ਹੈ, ਦੇਖ ਤੇਰੇ ਨਾਲ ਜਿਹਨੂੰ ਤੂੰ ਆਪਣਾ ਦੋਸਤ ਸਮਝਦਾ ਉਹ ਦੁਨੀਆ ਤੋਂ ਤੁਰ ਗਿਆ, ਤੇਰਾ ਦੁਸ਼ਮਣ ਜਿਹਨੂੰ ਤੂੰ ਕਹਿੰਦਾ ਸੀ ਉਹ ਵੀ ਚਲਾ ਗਿਆ। ਇਹਦਾ ਮਤਲਬ ਹੈ ਕਿ ਜੋ ਆਇਆ ਦੁਨੀਆ 'ਚ ਉਹਨੇ ਚਲੇ ਜਾਣਾ। ਜੋ ਤੇਰੇ ਗੁਆਂਢ 'ਚ ਵਾਪਰਿਆ, ਜੋ ਪਾਰੋਸੀ ਕੇ ਹੁਆ ਤੂੰ ਆਪਣੇ ਹੀ ਜਾਨ, ਕਿ ਤੂੰ ਸਮਝ ਤੇਰੇ ਹੀ ਹੋਇਆ। ਸੋ ਮਤਲਬ ਇਹ ਰੂਹਾਨੀਅਤ ਦਾ ਸਬਕ ਹੈ ਸਿੱਖਣ ਦੇ ਲਈ ਕਿ ਭਾਈ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ, ਸਭ ਕੇ ਜੀ ਪ੍ਰਾਣ ਹੈ ਕਿ ਉਹ ਸਾਹਿਬ ਮਨੋਂ ਵਿਸਾਰੀ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਿ ਤੁਹਾਡੀ ਜ਼ਿੰਦਗੀ, ਤੁਹਾਡੀ ਡੈਸਟਨੀ ਤੁਹਾਡੇ ਕੋਲ ਹੈ, ਤੁਸੀਂ ਇਹਨੂੰ ਕਿਸ ਡਾਇਰੈਕਸ਼ਨ 'ਚ ਲਿਜਾਣਾ ਹੈ, ਇਹਨੂੰ ਕਿਸ ਪਾਸੇ ਤੋਰਨਾ ਹੈ, ਇਹ ਤੁਹਾਡੇ ਕੋਲ ਹੈ। ਪਰ ਇੱਕ ਗੱਲ ਮੰਨ ਕੇ ਤੁਰੋ ਕਿ ਭਾਈ ਕਿਉਂਕਿ ਤੁਸੀਂ ਹੀ ਇਸ ਦੀ ਡੈਸਟਨੀ ਨੂੰ ਲੀਡ ਕਰ ਰਹੇ ਹੋ, ਆਪਣੀ ਜ਼ਿੰਦਗੀ ਨੂੰ,
ਇਸ ਲਈ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ, ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ। ਕਿ ਜੋ ਤੁਸੀਂ ਬੀਜੋਗੇ ਉਹ ਵੱਢੋਗੇ, ਤੁਹਾਡੀਆਂ ਕੀਤੀਆਂ ਲਈ ਤੁਸੀਂ ਖੁਦ ਜ਼ਿੰਮੇਵਾਰ ਹੋ, ਉਹਦੇ ਲਈ ਤੁਸੀਂ ਜਵਾਬਦੇਹ ਹੋਵੋਗੇ। ਸੋ ਜਿਹੜੀ ਗੱਲ ਇੰਡੀਵਿਜੂਅਲ ਲਾਈਫ, ਸਪਿਰਿਚੁਅਲ ਲਾਈਫ ਸਾਡੇ ਡੇ ਟੂ ਡੇ ਐਕਸਪੀਰੀਅੰਸਿਸ 'ਚੋਂ ਉੱਭਰ ਕੇ ਨਿਕਲਦੀ ਹੈ, ਉਹਨੂੰ ਜੇ ਨੇਸ਼ਨਸ ਜੋ ਅੱਜ ਵਾਪਰ ਰਿਹਾ, ਯੂਕਰੇਨ ਦਾ ਵਰਤਾਰਾ ਮੈਂ ਸਮਝਦਾ ਵੀ ਬਹੁਤ ਸਾਰਿਆਂ ਲਈ ਸਬਕ ਹੈ। ਕੱਲ੍ਹ ਅਸੀਂ ਇੱਕ ਸੈਗਮੈਂਟ 'ਚ ਡਿਸਕਸ ਕੀਤਾ ਸੀ ਕਿ ਭਾਈ ਇਹ ਸਾਡੀਆਂ ਕੌਮਾਂ ਲਈ ਵੀ, ਜਿਵੇਂ ਭਾਰਤ ਦੇ ਨਕਸ਼ੇ 'ਚ ਸਿੱਖ ਖਾਲਿਸਤਾਨ ਦੀ ਆਜ਼ਾਦੀ ਲਈ ਲੜ ਰਹੇ ਨੇ, ਕਸ਼ਮੀਰੀ ਆਪਣੀ ਆਜ਼ਾਦੀ ਲਈ ਜਿਹੜਾ ਹੈ ਉਹ ਬਿਲਕੁਲ ਸਬਰ ਸਿਦਕ ਦੇ ਨਾਲ ਲਗਾਤਾਰਤਾ ਨਾਲ ਲੜ ਰਹੇ ਨੇ, ਨਾਰਥ ਈਸਟ 'ਚ ਨਾਗੇ ਨੇ। ਪਰ ਇਸ 'ਚੋਂ ਇਹ ਧਿਆਨ ਰਹੇ ਕਿ ਇਸ 'ਚੋਂ ਇਹ ਨਿਕਲਿਆ ਕਿ ਭਾਈ ਤੁਹਾਨੂੰ ਆਪਣੀ ਜੰਗ ਖੁਦ ਹੀ ਲੜਨੀ ਪਏਗੀ, ਕੋਈ ਤੁਹਾਡੇ ਨਾਲ ਖਲੋਏਗਾ ਨਹੀਂ। ਜੋ ਯੂਕਰੇਨ ਦੇ ਨਾਲ ਵਰਤਾਰਾ ਅਮਰੀਕਾ ਨੇ ਜਾਂ ਨੈਟੋ ਨੇ ਕੀਤਾ ਕਿ ਭਾਈ ਕਿਵੇਂ ਦੇ ਕੇ ਸ਼ਾਵਾ ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੇਗਾ, ਉਹ ਸੂਲੀ ਚਾੜ ਦਿੱਤਾ, ਵਾਕਿਆ ਉਹਨੂੰ ਸੂਲੀ ਚਾੜਤਾ। ਹੁਣ ਤੁਸੀਂ ਪ੍ਰੇ ਕਰੋ, ਦੁਆਵਾਂ ਕਰੋ, ਉਹਨੂੰ ਤੁਸੀਂ ਜਿਹੜਾ ਜਿਵੇਂ 2 ਮਿਲੀਅਨ ਲੋਕ ਬੇਘਰ ਨੇ, ਉਹਨਾਂ ਦਾ ਸਾਰਾ ਇਨਫਰਾਸਟ੍ਰਕਚਰ ਤਬਾਹ ਹੋ ਰਿਹਾ। ਔਰ ਇਹੀ ਹੁੰਦਾ। ਇਸ ਤੋਂ ਪਹਿਲਾਂ ਵੀ ਇੱਕ ਸਟੇਜ 'ਤੇ ਜੇ ਦੇਖਣਾ ਹੋਏ ਕਿ ਇਕੱਲਾ ਸੋਵੀਅਤ ਯੂਨੀਅਨ ਦੇ ਵੇਲੇ ਨੇ, ਹੁਣ ਚੈਚਨੀਆ, ਜਦੋਂ ਚੈਚਨੀਆ ਦੇ ਵਿੱਚ ਚੈਚਨੀਅਨ ਬੜੇ ਬਹਾਦਰ ਫਾਈਟਰ ਮੁਸਲਮਾਨ ਨੇ, ਔਰ ਇਹ ਦੋਨੋਂ ਹੀ ਉਹਨਾਂ ਦੇ ਨਾਲ ਲੱਗਦਾ ਦਾਗਿਸਤਾਨ ਵੀ, ਔਰ ਇਸੇ ਹੀ ਪੂਤਨ ਨੇ ਜਦੋਂ ਚੈਚਨੀਅਨਸ ਨੂੰ ਉਹਨੇ ਇੱਕ ਵੱਡਿਓ ਇਸ ਕਿਸਮ ਦੀ ਬੰਬਾਰਡਮੈਂਟ ਕੀਤੀ, ਜਿਹੜੀ ਉਹਨਾਂ ਦੀ ਚੈਚਨੀਆ ਦੀ ਰਾਜਧਾਨੀ ਸੀ ਗ੍ਰੋਜ਼ਨੀ, ਉਸ ਬਾਰੇ ਆਇਆ ਕਿ ਵੀ ਈਵਨ ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਐਸਾ ਨਹੀਂ ਸੀ ਬਰਲਿਨ ਦੇ ਵਿੱਚ ਜਾਂ ਦੂਸਰੀ ਕਿਸੇ ਥਾਂ ਦੇ ਉੱਤੇ ਕਿ ਜਿੱਥੇ ਕੋਈ ਬਿਲਡਿੰਗ ਐਸੀ ਨਾ ਹੋਏ ਜਿਹੜੀ ਤਬਾਹ ਨਾ ਹੋਈ ਹੋਏ। ਸੋ ਇਹਨੇ ਪੁਤਿਨ ਨੇ ਬਿਲਕੁਲ ਉਹਨਾਂ ਨੂੰ ਜਿਹੜਾ ਇੱਕ ਸਿਰੇ ਤੋਂ ਦੂਜੇ, ਉਦੋਂ ਵੀ ਅਮਰੀਕਨਾਂ ਦੀ ਜ਼ਬਾਨੀ ਕਲਾਮੀ ਹਮਦਰਦੀ ਉਸ ਜ਼ਮਾਨੇ ਚੈਚਨੀਆ ਨਾਲ ਤੁਸੀਂ ਸਟੇਟਮੈਂਟ ਦੇ ਦਿੱਤੀ, ਕੋਈ US ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ ਆ ਗਿਆ, ਪਰ ਕਿਸੇ ਨੇ ਅੱਗੇ ਵੱਧ ਕੇ ਉਹਨੂੰ ਰੋਕਿਆ ਨਹੀਂ। ਸੋ ਰਸ਼ੀਆ ਨੇ ਵੀ ਇਹ ਦੇਖ ਲਿਆ ਸੀ ਕਿ ਭਾਈ ਇਹ ਠੀਕ ਹੈ ਕਿ ਭਾਈ ਇਹ ਸੈਂਕਸ਼ਨਸ ਲਾ ਦੇਣਗੇ, ਕੋਈ ਹੋਰ ਕਰ ਦੇਣਗੇ। ਜੇ ਈਰਾਨ ਵਰਗਾ ਮੁਲਕ ਜਿਹਦੇ ਤੇ ਕਿੰਨੇ ਸਾਲ ਤੋਂ ਜਿਹੜੀਆਂ ਨੇ ਉਹ ਖਮੀਨੀ ਦੇ ਜ਼ਮਾਨੇ ਤੋਂ ਸੈਂਕਸ਼ਨਸ ਲਾਈਆਂ ਹੋਈਆਂ, 40 ਸਾਲ ਲੰਘ ਗਏ, ਈਰਾਨ ਫਿਰ ਵੀ ਸਰਵਾਈਵ, ਕਿਉਂਕਿ ਆਇਲ ਉਹਨਾਂ ਦੀ ਦੌਲਤ ਹੈ। ਸੋ ਰਸ਼ੀਆ ਨੇ ਵੀ ਆਪਣਾ ਇਹ ਕੈਲਕੂਲੇਟ ਕਰ ਲਿਆ ਸੀ ਵੀ ਉਹਨਾਂ ਨੇ ਕੀ ਕਰਨਾ ਹੈ। ਔਰ ਇਹੀ ਕਾਰਨ ਹੈ ਕਿ ਯੂਕਰੇਨ ਜਿਹੜੇ ਉਹਨਾਂ ਦੇ ਹਾਕਮ ਪਿਛਲੇ 22-23 ਸਾਲ ਪਹਿਲਾਂ ਹੀ ਯੂਕਰੇਨ ਇੱਕ ਆਜ਼ਾਦ ਮੁਲਕ ਬਣਦਾ, ਸਦੀਆਂ ਤੋਂ ਉੱਥੇ ਰਸ਼ੀਅਨ ਇਨਫਲੂਐਂਸ ਰਿਹਾ ਜਾਂ ਉਹਨਾਂ ਦਾ ਹਿੱਸਾ ਸੋਵੀਅਤ ਐਮਪਾਇਰ ਦਾ ਹਿੱਸਾ ਰਿਹਾ। ਸੋ ਜੇ ਤਾਂ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਕਿ ਭਾਈ ਨਹੀਂ, ਅਸੀਂ ਆਪਣੀ ਸੀਮਾ ਦੇ ਵਿੱਚ ਰਹੀਏ, ਲਿਮਿਟ ਦੇ ਵਿੱਚ ਰਹੀਏ, ਅਲਟੀਮੇਟਲੀ ਜੇ ਰਸ਼ੀਆ ਇਹ ਮੰਗਦਾ ਕਿ ਆਪਣਾ ਨਿਊਟਰਲ ਰੋਲ ਪਲੇ ਕਰੋ, ਤੁਸੀਂ ਕਿਉਂ ਉਹਨਾਂ ਦੀ ਕੱਛ 'ਚ ਵੜ ਰਹੇ ਹੋ ਜਿਹੜਾ ਉਹ ਨੈਟੋ ਜਾਂ ਦੂਜੇ 'ਚ ਜਾਣ ਦੇ ਲਈ, ਜਿਸ ਨੂੰ ਸਾਡੇ ਮਿੱਤਰ ਸ਼ੇਖ ਸਾਹਿਬ ਇੱਕ ਬੜਾ ਚੰਗਾ ਫਰੇਜ਼ ਅੰਗਰੇਜ਼ੀ ਦਾ ਇਸਤੇਮਾਲ ਕਰਦੇ ਹੁੰਦੇ ਸੀ ਕਿ ਕੱਟ ਯੂਰ ਐਂਬੀਸ਼ਨ ਬਾਈ ਯੂਰ ਲਿਮਿਟੇਸ਼ਨ। ਐਂਬੀਸ਼ਨ ਸਾਡਾ ਸਭ ਦਾ ਹੈ, ਲੇਕਿਨ ਜਦੋਂ ਤੁਸੀਂ ਐਂਬੀਸ਼ਨ ਵੱਲ ਤੁਰਦੇ ਹੋ, ਆਪਣੀ ਲਿਮਿਟ, ਆਪਣੀ ਸੀਮਾ ਵੀ ਦੇਖੋ। ਔਰ ਜਿਹਨੂੰ ਸਾਡੇ ਤੋਂ ਵੀ ਪਹਿਲੀ ਜਨਰੇਸ਼ਨ ਵਾਲੇ ਜਦੋਂ ਇਹ ਫਰੇਜ਼ ਵਰਤੇ ਸੀ ਕਿ ਚਾਦਰ ਦੇਖ ਕੇ ਪੈਰ ਪਸਾਰੋ, ਹੁਣ ਮਤਲਬ ਇਹ ਹੈ ਕਿ ਵੀ ਬੰਦੇ ਦਾ ਕੱਦ 6.5 ਫੁੱਟ ਹੈ ਤੇ ਚਾਦਰ ਜਿਹੜੀ ਆ ਉਹਦੇ ਕੋਲ 4.5 ਫੁੱਟ ਦੀ ਹੈ। ਹੁਣ ਜਾਂ ਤਾਂ ਮੂੰਹ ਪੂਰਾ ਢੱਕਿਆ ਜਾਏਗਾ, ਪੈਰ ਨੰਗੇ ਰਹਿਣਗੇ, ਜਾਂ ਥੱਲੜਾ। ਹੁਣ ਤੁਸੀਂ ਜਿਹੜਾ ਉਹ ਪੈਰ ਔਰ ਉਨੀਆਂ ਹੀ ਲੱਤਾਂ ਤੁਹਾਨੂੰ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਜੇ ਤੁਹਾਨੂੰ ਲੱਗਦਾ ਵੀ ਉਸੇ ਚਾਦਰ 'ਚ ਰਹਿਣਾ। ਪਰ ਜੇ ਤੁਸੀਂ ਪੈਰ ਪਸਾਰਦੇ ਚਲ ਚਾਦਰ ਹੈ ਨਹੀਂ ਹੈ। ਇਹ ਹੈ ਜਿਹੜੀ ਵਿਜ਼ਡਮ ਹੈ ਕਿ ਵੀ ਤੁਸੀਂ ਦੇਖੋ ਵੀ ਤੁਹਾਡੀਆਂ ਲਿਮਿਟੇਸ਼ਨਸ ਕੀ ਨੇ, ਔਰ ਉਸ ਤੋਂ ਬਾਅਦ ਦੇਖੋ ਵੀ ਤੁਹਾਡਾ ਐਂਬੀਸ਼ਨ ਜੋ ਤੁਸੀਂ ਚਾਹੁੰਦੇ ਹੋ ਉਹ ਤੁਸੀਂ ਕਿਵੇਂ ਹਾਸਲ ਕਰਨਾ। ਸੋ ਇਹ ਇਕੱਲਾ ਯੂਕਰੇਨ ਦੇ ਨਾਲ, ਕਿਉਂਕਿ ਯੂਕਰੇਨ ਦੇ ਨਾਲ ਵੀ ਇਸ ਕਿਸਮ ਦੀ ਲਾਰੇਬਾਜ਼ੀ ਔਰ ਇਸ ਕਿਸਮ ਦੀ ਸ਼ੈ ਜਾਂ ਇਸ ਕਿਸਮ ਦਾ ਹੀ ਸੀ ਜੋ ਜਦੋਂ ਹੁਣ ਭਾਰਤ ਨੂੰ ਕੁਆਡ ਦੇ ਵਿੱਚ ਵਾੜਿਆ। ਭਾਰਤ ਦੀ ਤਾਂ ਕੋਈ ਲੋੜ ਨਹੀਂ ਸੀ ਕਿਉਂਕਿ ਅਮਰੀਕਾ ਦੀ ਚਾਈਨਾ ਨੂੰ ਕੰਟੇਨ ਕਰਨ ਦੀ ਪਾਲਿਸੀ ਹੈ। ਸੋ ਉਹਨਾਂ ਨੇ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਨੂੰ ਵੀ ਕਿਹਾ। ਹੁਣ ਕੁਆਡ ਜ਼ਾਹਰ ਹੈ ਕਿ ਚਾਈਨਾ ਨੇ ਉਸ ਨੂੰ ਜਿਹੜਾ ਉਹ ਐਜ਼ ਏ ਹੌਸਟਾਈਲ ਐਕਸ਼ਨ ਵੀ ਮੇਰਾ ਗਵਾਂਢੀ ਜਿਹੜਾ ਦੂਜਾ ਹੈ 7 ਸਮੁੰਦਰ ਪਾਰ ਵਾਲਾ ਉਹਦੇ ਨਾਲ ਰਲ ਗਿਆ, ਔਰ ਰਸ਼ੀਆ ਨੇ ਬਿਲਕੁਲ ਠੀਕ ਉਹਨੂੰ ਇੰਡੀਆਜ਼ ਨੈਟੋ ਜਿਹੜਾ ਸਾਊਥ ਏਸ਼ੀਆਜ਼ ਨੈਟੋ ਜਾਂ ਇੰਡੋ ਪੈਸੀਫਿਕ ਨੈਟੋ ਦਾ ਨਾਂ ਦਿੱਤਾ। ਸੋ ਇਹ ਹੌਸਟਿਲਿਟੀ ਫਿਰ ਅੱਗੇ ਵੱਧਦੇ ਚਲੇ ਗਏ। ਜਿਸ ਕਿਸਮ ਦੀ ਇੰਡੀਆ ਨੇ ਐਂਟਾਈ ਚਾਈਨਾ ਲਾਈਨ ਖੁੱਲ੍ਹ ਕੇ ਲੈਣੀ ਸ਼ੁਰੂ ਕੀਤੀ,
ਉਹ ਉਵੇਂ ਹੀ ਸੀ ਜਿਵੇਂ ਯੂਕਰੇਨ ਨੇ ਰਸ਼ੀਆ ਦੇ ਮਨ ਦੇ ਵਿੱਚ ਇਹ ਭਰ ਦਿੱਤਾ ਕਿ ਵੀ ਇਹ ਜਿਹੜਾ ਹੁਣ ਅਲਟੀਮੇਟਲੀ ਅਮਰੀਕਨ ਪਪਟ ਹੈ ਔਰ ਇਹ ਨੁਕਸਾਨ ਕਰੇਗਾ, ਇਸ ਤੋਂ ਪਹਿਲਾਂ ਕਿ ਇਹ ਸਟ੍ਰਾਈਕ ਕਰੇ ਅਸੀਂ ਇਹਨੂੰ ਪ੍ਰੀਐਂਪਟ ਕਰ ਦਈਏ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਸਾਰੇ ਦੇ ਚੱਲਦੇ ਆ ਜੇ ਕੋਈ ਸਬਕ ਸਿੱਖਣ ਵਾਲਾ ਹੈ ਤਾਂ ਉਹ ਭਾਰਤ ਦੇ ਲਈ ਹੈ ਕਿ ਭਾਈ ਆਪਣੇ ਐਂਬੀਸ਼ਨ ਨੂੰ ਕਰਟੇਲ ਕਰੋ। ਠੀਕ ਹੈ, ਵਿਸ਼ਵ ਗੁਰੂ ਬਨਾਰਸ ਦੇ ਮੰਦਰਾਂ 'ਚ ਤੁਸੀਂ ਪੂਜਾ ਕਰ ਲਓ, ਕਹਿ ਦਿਓ ਅਸੀਂ ਵਿਸ਼ਵ ਗੁਰੂ ਬਣ ਗਏ ਹਾਂ, ਵੇਚੀ ਜਾਂਦੇ ਹੋ ਸੌਦਾ, ਵੇਚੀ ਜਾਓ, ਪਰ ਸੱਚਮੁੱਚ ਇਹ ਨਾ ਸਮਝਣ ਲੱਗ ਜਾਓ ਕਿ ਵੀ ਅਸੀਂ ਵਿਸ਼ਵ ਗੁਰੂ ਹਾਂ। ਵੀ ਹਾਲ ਤਾਂ ਤੁਹਾਡਾ ਇਹ ਹੈ ਕਿ ਦੋਨੋਂ ਮੁਲਕਾਂ ਨਾਲ ਤੁਹਾਡੇ ਚੰਗੇ ਸੰਬੰਧ ਸੀ, ਰਸ਼ੀਆ ਔਰ ਯੂਕਰੇਨ ਨਾਲ। ਤੁਹਾਡੇ 3 ਹਫ਼ਤੇ ਤੋਂ ਜਿਹੜੇ ਨੇ ਬੱਚੇ ਬੱਚੀਆਂ ਕਿਸ ਹਾਲ ਦੇ ਵਿੱਚ ਰੁੜੇ ਵਿਦਨ, ਹੈ ਨਾ, ਔਰ 20,000 ਤੋਂ ਜ਼ਿਆਦਾ। ਹੁਣ ਇਹ ਨਹੀਂ ਹੈ ਵੀ ਇਕੱਲੇ ਉੱਥੇ ਭਾਰਤੀ ਪੜ੍ਹਨ ਗਏ ਸੀ, 70,000 ਦੇ ਕਰੀਬ ਸਟੂਡੈਂਟ, 50,000 ਦੂਸਰੇ ਮੁਲਕਾਂ ਦੇ, ਜਿਨ੍ਹਾਂ ਦੇ ਵਿੱਚ ਸਾਰੇ ਹੀ ਮੁਲਕ ਬਹੁਤੇ ਮਿਡਲ ਈਸਟ ਦੇ ਜਾਂ ਪਾਕਿਸਤਾਨ ਜਾਂ ਚਾਈਨਾ ਜਾਂ ਨਾਈਜੀਰੀਆ ਵਰਗੇ ਸੀ। ਉਹਨਾਂ ਨੇ ਰੌਲਾ ਨਹੀਂ ਪਾਇਆ ਕਿ ਜੀ ਦੇਖੋ ਉਹਨਾਂ ਦੇ ਵੀ ਜਹਾਜ਼ਾਂ ਨੇ ਉਹਨਾਂ ਨੂੰ ਕੱਢਿਆ, ਪਰ ਕਿਸੇ ਨੇ ਨਹੀਂ ਕਿਹਾ ਕਿ ਜੀ ਮੋਦੀ ਕਹਿ ਰਿਹਾ ਕਿ ਜੀ ਇਹ ਭਾਰਤ ਦਾ ਪ੍ਰਭਾਵ ਦੇਖੋ ਕਿ ਕੈਸੇ ਆਪਣਾ। ਉਹ ਕਿਹੜਾ ਪ੍ਰਭਾਵ? ਤੁਸੀਂ ਉੱਥੇ ਜਿਹੜੇ ਬੱਚੇ ਨੇ ਵਿਚਾਰੇ ਬੱਚੇ ਬੱਚੀਆਂ, ਉਹ ਆਪਣੇ ਘਰੋਂ ਪੈਸੇ ਮੰਗਵਾ ਕੇ 30-30 ਮੀਲ ਪੈਦਲ ਤੁਰ ਕੇ ਉਹ ਕੰਢਿਆਂ ਦੇ ਉੱਤੇ ਆਏ ਨੇ। ਤੁਹਾਡਾ ਤਾਂ ਕੋਈ ਐਫਰਟ, ਤੁਸੀਂ ਤਾਂ ਰੂਸ ਨੂੰ ਕਿਹਾ ਕਿ ਜਾਂ ਯੂਕਰੇਨ ਦੇ ਨਾਲ ਗੱਲ ਕਰਕੇ ਸੀਜ਼ ਫਾਇਰ ਨਹੀਂ ਕਰਵਾ ਸਕੇ ਕਿ ਭਾਈ ਤੁਸੀਂ। ਹੁਣ ਜੇ ਉਹਨਾਂ ਨੇ ਕੀਤਾ ਤਾਂ ਸਾਰਿਆਂ ਦੇ ਲਈ ਕੱਢਣ ਲਈ ਕੀਤਾ, ਕੋਈ ਇਹ ਨਹੀਂ ਹੈ। ਸੋ ਇਹ ਬਜਾਏ ਇਹ ਸਮਝਣ ਦੇ ਕਿ ਭਾਈ ਇੱਥੇ ਵੀ ਸਾਡੀ ਫੇਲਿਓਰ ਹੈ ਟੋਟਲ, ਔਰ ਅੱਗੇ ਜਿਨ੍ਹਾਂ ਦੇ ਨਾਲ ਅਸੀਂ ਆੜੀ ਲਾ ਰਹੇ ਹਾਂ, ਜਿਨ੍ਹਾਂ ਦੇ ਨਾਲ ਤਾਂ ਆੜੀ ਲਾਈ ਹੋਈ ਸੀ सोवियत यूनियन ਜਾਂ रशिया ਦੇ ਨਾਲ। इवन जी बात हुई मोदी जी की, पुतिन से बात हुई, मोदी की यूक्रेन से, क्या बात हुई भाई? ਕੱਢਿਆ ਕੀ ਹੈ ਉਸ ਗੱਲਬਾਤ 'ਚੋਂ ਤੁਸੀਂ? ਸੋ ਮਤਲਬ ਇਹ ਹੈ ਕਿ ਵੀ ਇਹਨਾਂ ਦੀ ਬਜਾਏ ਕਿ ਇਹਨੂੰ ਕਿਉਂਕਿ ਦੇਖੋ ਜਿਹੜਾ ਝੂਠ ਬੋਲਣ ਵਾਲੇ ਲੋਕ ਹੁੰਦੇ ਨੇ ਜਾਂ ਨੇਸ਼ਨ ਜਾਂ ਪ੍ਰੋਪੇਗੈਂਡਾ ਹੁੰਦਾ, ਉਹਦੀ ਇੱਕ ਫਲਿੱਪ ਸਾਈਡ ਵੀ ਹੁੰਦੀ ਹੈ। ਵਿਕਦਾ ਵੈਸੇ ਝੂਠ ਵਿਕਦਾ ਹੈ। ਹੁਣ ਜੇ ਤੁਸੀਂ ਕਹੋ 40 ਲੱਖ ਲੋਕ ਮਰ ਗਿਆ ਕੋविड ਦੇ ਨਾਲ, ਤੁਸੀਂ ਕਹੋ ਜੀ योगी जी शाबाश, जैसा आपने यूपी में हैंडल किया मुझे तो मुबारक दी, ट्रंप ने भी मुबारक दी कि जी देखो हमसे नहीं हुआ, आपके योगी जी ने कर दिया। कही जाओ, ਉੱਥੇ ਲੋਕਾਂ ਨੂੰ ਸੁਣਾਉਣ ਲਈ ਹੈ। ਪਰ ਇਹ ਜਿਹੜਾ ਝੂਠ ਬੋਲਣ ਵਾਲਾ ਹੁੰਦਾ ਹੈ ਅਲਟੀਮੇਟਲੀ ਆਪਣੇ ਝੂਠ ਤੇ ਆਪ ਹੀ ਯਕੀਨ ਵੀ ਕਰਨ ਲੱਗ ਜਾਂਦਾ। ਉਦੋਂ ਪ੍ਰੋਬਲਮ ਹੁੰਦੀ ਹੈ ਕਿ ਵਾਕਿਆ ਹੀ ਅਸੀਂ ਵਿਸ਼ਵ ਗੁਰੂ ਬਣ ਗਏ, ਅਸੀਂ ਵਾਕਿਆ ਹੀ ਜਿਹੜਾ ਹੈ ਉਹ ਸੁਪਰ ਅਸੀਂ ਰੇਸ ਹੈ ਔਰ ਅਸੀਂ ਸੁਪਰ ਲੋਕ ਹੈ, ਔਰ ਭਾਰਤ ਉਹਦਾ ਦੁਨੀਆ ਦੇ ਵਿੱਚ ਦੇਖੋ। ਔਰ ਜਿਹੜੇ ਲੋਕ ਸੱਚਮੁੱਚ ਯਕੀਨ ਕਰਨ ਲੱਗ ਗਏ ਵੀ ਵਾਕਿਆ ਹੀ ਉਹਨਾਂ ਨੇ ਗੋਹਾ ਥੱਪ ਕੇ ਆਪਣੀਆਂ ਕਾਰਾਂ ਜਿਹੜੀਆਂ ਨੇ ਉਹ ਲਬੇੜ ਲਈਆਂ ਕਿ ਜੀ ਇਹ ਤਾਂ ਨਿਊਕਲੀਅਰ ਰੇਡੀਏਸ਼ਨ ਤੋਂ ਬਚਾਅ ਕਰਦਾ। ਹੁਣ ਇੱਕ ਪ੍ਰੋਪੇਗੈਂਡਾ ਤੁਸੀਂ ਇੱਕ ਸਿਰਜਿਆ ਕਿ ਜੀ ਪ੍ਰਾਚੀਨ ਭਾਰਤ ਗੌਰਵ ਹੈ, ਕੋਈ ਨਹੀਂ ਹੈ। ਗੌਰਵ ਕੀ ਹੈ? ਸਾਰੀਆਂ ਸੁਸਾਇਟੀਜ਼, ਸਮਾਜ, ਉੱਥੋਂ ਹੀ ਸਿਵਲਾਈਜੇਸ਼ਨਸ ਗਰੋ ਹੋਈਆਂ। ਤੁਹਾਡੇ ਜੇ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗਰੋਥ ਦੀ ਅਸੀਂ ਗੱਲ ਕਰਦੇ ਹਾਂ, ਉਹਦੀ ਇੱਕ ਵੱਖਰੀ ਹਿਸਟਰੀ ਹੈ। ਉਹਦਾ ਹਿੰਦੂਤਵਾ ਨਾਲ ਕੀ ਲੈਣਾ ਦੇਣਾ? ਤੁਸੀਂ ਇੱਕ ਮਿਥੀਕਲ ਕਹਾਣੀਆਂ 'ਚੋਂ ਕੱਢ ਕੇ ਤੁਸੀਂ ਮਹਾਭਾਰਤ ਸੁਣਾਈ ਗਏ ਹੋ, ਫਿਰ ਉਹਦੇ 'ਤੇ ਯਕੀਨ ਵੀ ਕਰਨ ਲੱਗ ਜਾਓ ਵਾਕਿਆ ਹੀ ਇਹ ਜਿਹੜਾ ਅਗਨੀਵਾਣ ਸੀਗੇ ਇਹ ਨਿਊਕਲੀਅਰ ਮਿਜ਼ਾਈਲਾਂ ਸੀ। ਇਹ ਜਿਹੜੇ 100 ਬੱਚੇ ਕੌਰਵਾਂ ਦੇ ਸੀ, ਇਹ ਅਸੀਂ ਗਮਲਿਆਂ ਦੇ ਵਿੱਚ ਨਿਆਣੇ ਲਾਏ ਸੀਗੇ, ਟੈਸਟ ਟਿਊਬ ਬੇਬੀ ਸੀ ਸਾਡੀ। ਹੁਣ ਇਹਨੂੰ ਤੁਸੀਂ ਔਰ ਜੇ ਚਲੋ ਇੱਕ ਗਣੇਸ਼ ਜੀ ਦਾ ਉਹ ਬਣਾਇਆ ਹੋਇਆ ਕਿ ਜੀ ਉਹ ਹਾਥੀ ਦਾ ਜਿਹੜੀ ਹੈ ਸਿਰ ਉਹਨੂੰ ਲਾਇਆ ਹੋਇਆ। ਹੁਣ ਉਹਨੂੰ ਮੋਦੀ ਸਰਜਨਾਂ ਦੀ ਕਨਵੈਨਸ਼ਨ 'ਚ ਕਾਨਫਰੰਸ 'ਚ ਕਹਿ ਰਿਹਾ ਹੈ ਕਿ ਜੀ ਦੇਖੋ ਸਾਡੀ ਸਰਜਰੀ ਇੰਨੀ ਕੁ ਵਿਕਸਿਤ ਸੀ ਕਿ ਈਵਨ ਹਾਥੀ ਦਾ ਸਿਰ ਬੰਦੇ ਦੇ ਉੱਤੇ ਟ੍ਰਾਂਸਪਲਾਂਟ ਕਰ ਦਿੱਤਾ ਸੀ ਔਰ ਉਹ ਟਰੂਥਫੁਲ ਹੋਇਆ। ਹੁਣ ਇਹ ਨਹੀਂ ਹੈ ਵੀ ਐਕਸਪੈਰੀਮੈਂਟ ਹੁੰਦੇ ਨਹੀਂ ਨੇ। ਹੁਣ ਅਮਰੀਕਾ ਦੇ ਵਿੱਚ 2 ਮਹੀਨੇ ਪਹਿਲਾਂ ਇੱਕ ਹਾਰਟ ਟ੍ਰਾਂਸਪਲਾਂਟ ਆਪਰੇਸ਼ਨ ਕੀਤਾ ਅਮਰੀਕਾ, ਜਿਹਦੇ ਵਿੱਚ ਦੁਨੀਆ ਭਰ ਦੇ ਡਾਕਟਰਾਂ ਦੀ ਨਜ਼ਰ ਲੱਗੀ ਹੋਈ ਸੀ ਕਿ ਸੂਰ ਦਾ ਹਾਰਟ ਜਿਹਨੂੰ ਜੈਨੇਟਿਕਲੀ ਉਹਨਾਂ ਨੇ ਜਿਹੜਾ ਆਲਟਰ ਕੀਤਾ ਸੀ, ਉਹ ਉਹਨਾਂ ਨੇ ਪਿਗਸ ਹਾਰਟ ਜਿਹੜਾ ਜੈਨੇਟਿਕਲੀ ਆਲਟਰਡ ਪਿਗਸ ਹਾਰਟ, ਉਹ ਉਸ ਬੰਦੇ ਦੇ ਜਿਹੜਾ ਬੈੱਡ ਰਿਟਨ ਸੀ, ਜਿਹਦੇ ਟਰਮੀਨਲ ਸਟੇਜ ਸੀ, ਉਸ ਦੇ ਵਿੱਚ ਹੋਰ ਕੋਈ ਜਿਹੜੀ ਹੈ ਜੇ ਹਿਊਮਨ ਆਰਗਨ ਵੀ ਜਿਹੜਾ ਹੁੰਦਾ ਹਾਰਟ, ਉਹਨੇ ਨਹੀਂ ਐਜ਼ ਏ ਐਕਸਪੈਰੀਮੈਂਟ, ਔਰ ਉਹ ਐਕਸਪੈਰੀਮੈਂਟ ਕਾਮਯਾਬ ਰਿਹਾ। 2 ਮਹੀਨੇ ਉਹ ਚੱਲਿਆ, ਅੱਜ ਉਹਦੀ ਮੌਤ ਹੋਈ। ਅੱਜ ਸਾਰੇ ਖਬਰਾਂ ਨੇ ਕਿ ਦੂਜੇ। ਲੇਕਿਨ ਹੁਣ ਉਹਦਾ ਮੁੰਡਾ ਵੀ ਜਿਹੜਾ ਮਰਿਆ, ਉਹਨੇ ਕਿਹਾ ਕਿ ਜੀ ਦੇਖੋ ਇਹ ਇੱਕ ਹੋਪ ਆਈ ਹੈ ਕਿ ਕਿਉਂਕਿ ਹੁਣ ਅਮਰੀਕਾ 'ਚ
ਇਸ ਵੇਲੇ 1 ਲੱਖ ਤੋਂ ਜ਼ਿਆਦਾ ਦੀ ਲਿਸਟ ਹੈ ਜਿਹੜੇ ਹਿਊਮਨ ਆਰਗਨ ਦੀ ਟ੍ਰਾਂਸਪਲਾਂਟ ਉਡੀਕਦੇ ਨੇ। ਰੋਜ਼ਾਨਾ ਪਤਾ ਨਹੀਂ ਕਿੰਨੇ ਬੰਦੇ ਮਰਦੇ ਨੇ ਆਪਣੇ ਆਰਗਨ ਫੇਲਿਅਰ ਨਾਲ, ਕਿਉਂਕਿ ਟ੍ਰਾਂਸਪਲਾਂਟ ਜੇ ਹੁਣ ਇਸ ਦੇ ਵਿੱਚ ਜੈਨੇਟਿਕਲੀ ਆਲਟਰਡ ਮਟੀਰੀਅਲ ਜੋ ਵੀ ਹੈ ਟ੍ਰਾਂਸਪਲਾਂਟ ਲਈ ਉਹਨੂੰ ਬਾਡੀ ਐਕਸੈਪਟ ਕਰ ਲਏ, ਜਿਹੜੀ 2 ਮਹੀਨੇ ਕੀਤੀ, ਤੇ ਇਹ ਇੱਕ ਹੋਪ ਹੈ ਕਿ ਤੁਸੀਂ ਕਿੰਨੀਆਂ ਲਾਈਵ ਸੇਵ ਕਰ ਸਕਦੇ ਹੋ। ਹੁਣ ਇਹਨਾਂ ਮੁਲਕਾਂ ਦੇ ਵਿੱਚ ਇਸ ਕਿਸਮ ਦੀ ਸਾਇੰਸ, ਕਿੰਨੇ ਰਿਸਰਚਰ, ਕਿੰਨਾ ਕੁਝ ਲੱਗਾ ਹੋਇਆ, ਇਹ ਹੈ ਜਿਹਦੇ 'ਚ ਕਿ ਤੁਸੀਂ ਹੁਣ ਤੁਸੀਂ ਉਸ ਸਾਰੇ ਨੂੰ ਇਗਨੋਰ ਕਰਕੇ ਤੁਸੀਂ ਕਹੋ ਜੀ ਸਾਡਾ ਗੋਹਾ ਕੈਂਸਰ ਠੀਕ ਕਰਦਾ ਹੈ, ਸਾਡਾ ਗਊ ਮੂਤਰ ਤੁਹਾਡੇ ਪੋਸਟ ਆਫਿਸਿਸ, ਤੁਹਾਡੇ ਰੇਲਵੇ ਸਟੇਸ਼ਨ ਉਹ ਵੇਚ ਰਹੇ ਨੇ, ਉਹ ਇੱਕੋ ਭੈਂਗਾ ਜਿਹਾ ਬਿਠਾਇਆ ਹੋਇਆ ਲੰਗੜਾ ਰਾਮਦੇਵ, ਉਹ ਉਹੀ ਝੂਠ ਵੇਚੀ ਜਾਂਦਾ ਹੈ ਜੀ, ਆਹ ਵੀ ਠੀਕ, ਆਪ ਉਹ ਜਾ ਕੇ ਸਾਰੇ ਡਾਕਟਰਾਂ ਤੋਂ ਇਲਾਜ ਕਰਵਾਉਂਦੇ ਨੇ। ਉੱਥੇ ਇੰਗਲੈਂਡ 'ਚ ਪੁੱਠਾ ਹੋਇਆ ਸੀ ਜਾ ਕੇ ਦੂਜਾ। ਸੋ ਮਤਲਬ ਇਹ ਹੈ ਕਿ ਇਹੀ ਝੂਠ ਦੇ ਥੱਲੇ ਜਦੋਂ ਤੁਸੀਂ ਇੱਕ ਇਸ ਕਿਸਮ ਦਾ ਸਿਸਟਮ ਬਿਲਟ ਕਰ ਲੈਂਦੇ ਹੋ, ਫਿਰ ਉਹ ਲੋਕ ਵੀ ਧੋਖੇ, ਲੋਕ ਤਾਂ ਵਿਚਾਰੇ ਉਹਨਾਂ ਨੂੰ ਜੋ ਪ੍ਰਚਾਰਿਆ ਜਾਂਦਾ ਹੈ 24/7 ਜੋ ਪਰੋਸਿਆ ਜਾ ਰਿਹਾ ਉਹ ਯਕੀਨ ਕਰਦੇ ਨੇ, ਉਹਨਾਂ ਦੇ ਲਈ ਮੋਦੀ ਹੈ ਤਾਂ ਮੁਮਕਿਨ ਹੈ। ਪਰ ਆਪ ਤੁਸੀਂ ਇਹਨਾਂ ਦੀਆਂ ਹਰਕਤਾਂ ਦੇਖੋ ਜਾਂ ਇਹਨਾਂ ਦੀ ਫੇਲਿਅਰ ਦੇਖੋ, ਨਾ ਤੁਹਾਡੇ ਤੋਂ ਕੋਵਿਡ ਹੈਂਡਲ ਹੋਇਆ, ਨਾ ਤੁਹਾਡੇ ਤੋਂ ਆਕਸੀਜਨ ਸਪਲਾਈ ਲੋਕਾਂ ਨੂੰ ਦਿੱਤੀ ਜਾ ਸਕੀ। ਤੁਸੀਂ ਦੋਨੋਂ ਫਰੈਂਡਲੀ ਮੁਲਕ ਜਿੱਥੇ ਨੇ ਉਹਨਾਂ 'ਚੋਂ ਆਪਣੇ ਜਿਹੜਾ 20-22 ਹਜ਼ਾਰ ਸਟੂਡੈਂਟ ਜਿਹੜਾ ਹੈ ਉਹਨੂੰ ਉਸ ਮੁਲਕ 'ਚੋਂ ਨਹੀਂ ਕੱਢ ਸਕੇ। ਬਾਅਦ 'ਚ ਤਾਂ ਉਹ ਭਾਵੇਂ ਖੋਤਾ ਰੇੜੀ ਤੇ ਆ ਜਾਂਦਾ, ਕੋਈ ਜ਼ਰੂਰੀ ਤਾਂ ਨਹੀਂ ਸੀ ਤੁਸੀਂ ਜਹਾਜ਼ ਭੇਜਦੇ, ਉਹਨਾਂ ਨੇ ਫਿਰ ਵੀ ਆ ਜਾਣਾ ਸੀ। ਹੁਣ ਇਸ ਸਾਰੇ ਦੇ ਚੱਲਦੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ, ਹਾਲਾਂ ਸਾਨੂੰ ਲੱਗਦਾ ਵੀ ਇਹ ਮੂਰਖਤਾ ਕਰਨ, ਮੂਰਖ ਹੀ ਰਹਿਣ, ਇਹ ਵਾਕਿਆ ਹੀ ਆਪਣੇ ਆਪ ਨੂੰ ਜਿਹੜਾ ਉਹ ਸਮਝਣ ਕਿ ਭਾਈ ਅਸੀਂ ਵਿਸ਼ਵ ਗੁਰੂ ਹੈ, ਉਹ 'ਚੋਂ ਸਾਡਾ ਕੰਮ ਸੌਖਾ ਹੁੰਦਾ, ਪਰ ਫਿਰ ਵੀ ਕਈ ਵਾਰੀ ਸਾਡਾ ਨਸੀਹਤ ਦੇਣ ਨੂੰ ਜੀ ਕਰਦਾ ਕਿ ਬਈ ਚਲੋ ਸੰਭਲ ਜਾਓ, ਕਿ ਬਈ ਇਹਨੂੰ ਦੇਖ ਲਓ ਕਿ ਆਗੇ ਸਮਝ ਚਲੋ ਆਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਪਰ ਇਹ ਜਿਹੜਾ ਹੈ ਇਹ ਜਿਹਨੂੰ ਇਹ ਵੀ ਇਹਨਾਂ ਦਾ ਹੀ ਮੈਂ ਸਿਆਣਾ ਬੰਦਾ ਭਰਤਰੀ ਹਰੀ ਜਿਹਨੂੰ ਕਹਿੰਦੇ ਨੇ, ਉਸ ਦੀ ਇੱਕ ਕੋਟ ਦੇ ਨਾਲ ਮੈਂ ਐਂਡ ਕਰਾਂ। ਉਹਦੇ 'ਚ ਉਹਨੇ ਕਿਹਾ ਕਿ ਵੀ रेत में से तेल निकल सकता है, गधे के भी सींग हो सकते हैं, मगर मूर्ख आदमी को समझाया नहीं जा सकता। ਹੁਣ ਇਹ ਦੇਖ ਲੈਣ ਵੀ ਆਪਣੇ ਭਰਤਰੀ ਹਰੀ ਨੂੰ ਗਲਤ ਸਾਬਤ ਕਰਨਾ ਹੈ ਕਿ ਠੀਕ ਸਾਬਤ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।